ਅੱਜ ਪੰਜਾਬੀ ਲਹਿਰ ਟੀਮ ਯੂਨੀਵਰਸਿਟੀ ਆ ਕੈਲੀਫੋਰਨੀਆ ਵਿੱਚ ਆਪਣੀਆਂ ਮਾਵਾਂ ਬੀਬੀਆਂ ਭੈਣਾਂ ਨਾਲ ਗੱਲਬਾਤ ਕਰਾਂਗੇ ਜੋ 1947 ਬਾਰੇ ਗੱਲਬਾਤ ਕਰਾਂਗੇ ਤੇ ਨਾਲ ਸਾਡੇ ਨਾਲ ਇੱਕ ਬਹੁਤ ਮਹਾਨ ਬੀਬੀ ਜੀ ਬੈਠੇ ਆ ਜਿਨ੍ਹਾਂ ਦੀ ਕਲਮ ਵਿੱਚ ਇੰਨੀ ਪਾਵਰ ਆ। ਉਹ ਪਿਆਰ ਬਾਰੇ ਤੇ ਨਫ਼ਰਤ ਨੂੰ ਮਿਟਾਉਣ ਵਾਸਤੇ ਇੰਨਾ ਸੋਹਣਾ ਲਿਖਦੇ ਆ। ਕੁਛ ਉਹਨਾਂ ਗੱਲਬਾਤ ਕਰਾਂਗੇ। ਸਾਡਾ ਮੇਨ ਮਕਸਦ ਇਹ ਆ ਵੀ ਪਿਆਰ ਨੂੰ ਵਧਾਉਣਾ ਤੇ ਨਫ਼ਰਤ ਨੂੰ ਮਿਟਾਉਣਾ। ਆਂਟੀ ਜੀ ਪਹਿਲਾਂ ਤੁਸੀਂ ਆਪਣਾ ਨਾਂ ਦੱਸੋ। ਆਪਣਾ ਨਾਂ ਕੀ ਹੈ ਜੀ? ਮੇਰਾ ਨਾਮ ਗੁਰਦੀਪ ਕੌਰ ਸ਼ਾਹੀ। ਗੁਰਦੀਪ ਕੌਰ ਸ਼ਾਹੀ। ਜਨਮ ਕਿੱਥੇ ਹੋਇਆ ਆਪਣਾ ਜੀ? ਮੇਰਾ ਹੋਇਆ ਜਜਕੋਟ ਡਾਕਖਾਨਾ ਲਾਲਪੁਰ ਜ਼ਿਲ੍ਹਾ ਪਾਕਿਸਤਾਨ 32 ਨੰਬਰ ਚੱਕ। 32 ਨੰਬਰ ਚੱਕ 41 ਵਿੱਚ ਜਨਮ ਹੋਇਆ। 41 ਚ 1941। ਕੋਈ ਨਹੀਂ ਆਪਾਂ ਇਹਦੇ ਬਾਰੇ ਸਾਰਾ ਪੁੱਛਣਾ। ਬਾਪ ਦਾ ਨਾਂ ਕੀ ਸੀ ਆਂਟੀ ਜੀ? ਮੇਰੇ ਡੈਡੀ ਦਾ ਨਾਮ ਸੂਬੇਦਾਰ ਉਜਾਗਰ ਸਿੰਘ। ਸੂਬੇਦਾਰ ਉਜਾਗਰ ਸਿੰਘ ਆਰਮੀ ਸੀਗੇ ਜੀ? ਆਰਮੀ ਸੀ ਉਹ ਗੋਰਿਆਂ ਦੇ ਅੰਡਰ। ਮੈਂ ਦੇਖੇ ਨਹੀਂ ਜਿੱਦਾਂ ਮੇਰੀ ਹੋਈ ਤੇ ਉਹ ਇਰਾਨ ਵਿੱਚ ਉਹਨਾਂ ਦੀ ਮਿਲਟਰੀ ਸੀ। ਹਾਂਜੀ। ਉਹਨਾਂ ਦੀ ਟੈਲੀਗ੍ਰਾਮ ਗਈ ਮੇਰੀ ਜੰਮੀ ਤੇ ਉਹਨੇ ਮੈਨੂੰ ਨਹੀਂ ਦੇਖਿਆ, ਮੈਂ ਉਹਨਾਂ ਨੂੰ ਨਹੀਂ ਦੇਖਿਆ। ਤੇ ਬਾਪ ਦੇ ਕਦੀ ਧੀ ਦਾ ਪਤਾ ਨਾ ਬਾਪ ਨੂੰ ਪਤਾ ਨਾ ਧੀ ਨੂੰ ਬਾਪ ਦਾ ਪਤਾ। 5 ਸਾਲ ਦੀ ਹੋ ਗਈ ਆ, ਉਹਨੂੰ ਦਾਖਲ ਕਰੋ। ਉਹ ਮਾਸਟਰ ਜਿਹੜੇ ਸੀ ਫਿਰ ਮੇਰੀ ਦਾਦੀ ਮਾਂ ਨੂੰ ਕਹਿਣ ਆਏ ਬਾਹਰ 'ਚ। ਮੇਰੀ ਦਾਦੀ ਮਾਂ ਫਿਰ ਮੈਨੂੰ ਦਾਖਲ ਕਰਾ ਕੇ ਆਈ। ਸਾਡੇ ਘਰ ਦੇ ਮੂਹਰੇ ਸਕੂਲ ਸੀ, ਉੱਥੇ ਕਰਾ ਕੇ ਆਈ ਦਾਖਲ। ਅੱਛਾ ਬਾਹਰ ਵਿੱਚ। ਜਾਂ ਜੀ ਆਪਾਂ ਇੱਕ ਮਿੰਟ ਪਹਿਲਾਂ ਨਾਂ ਲੈਣਾ। ਆਪਾਂ ਬਾਕੀ ਬੀਬੀਆਂ ਨੂੰ ਪੁੱਛ ਲਈਏ। ਇਹ ਸਾਡੇ ਭਰਜਾਈ ਆ। ਅਭੀ ਤੁਸੀਂ ਆਪਣਾ ਪਿੰਡ ਵੀ ਸਾਨੂੰ ਦੱਸ ਦਿਓ ਕਿਹੜਾ ਪਿੰਡ ਆ? ਹੈ ਸਾਡਾ ਪਿੰਡ ਰਮੀਦੀ ਆ। ਰਮੀਦੀ। ਹਾਂਜੀ। ਤੁਸੀਂ ਆਪਣੇ ਆਂਟੀ ਆਪਣਾ ਪਿੰਡ ਦੱਸੋ ਜੀ, ਕਿਹੜਾ ਪਿੰਡ ਆਪਣਾ ਜੀ? ਸਾਡਾ ਪਿੰਡ ਮਲਪੋ ਦੇ ਲਾਗੇ ਘਮਿਆਲਾ ਆ ਜੀ। ਘਮਿਆਲਾ ਜੀ। ਆਪਣਾ ਕੀ ਮੇਰਾ ਪਿੰਡ ਕਿਹੜਾ ਜੀ? ਜੀ ਮੇਰਾ ਮੋਗਾ ਹੈ ਵੀਰ ਜੀ। ਖਾਸ ਮੋਗਾ ਜੀ? ਹਾਂਜੀ। ਹਾਂਜੀ। ਆਪਣਾ ਕਿਹੜਾ ਪਿੰਡ ਹੈ ਜੀ? ਹਾਂਜੀ, ਸਾਡਾ ਝਬਾਲ ਪਿੰਡ ਅੰਮ੍ਰਿਤਸਰ ਜ਼ਿਲ੍ਹਾ ਆ। ਅੰਮ੍ਰਿਤਸਰ ਜ਼ਿਲ੍ਹਾ ਝਬਾਲ ਪਿੰਡ। ਹਾਂਜੀ। ਆਪਣਾ ਭੈਣ ਜੀ? ਸਾਡੀ ਜਗਰਾਵਾਂ। ਜਗਰਾਉਂ ਖਾਸ। ਤੇਰਾ ਬੇਟਾ ਕਿਹੜਾ ਪਿੰਡ ਆ? ਹੈ ਦੇ ਆਪਣਾ ਕਿਹੜਾ ਆਂਟੀ ਪਿੰਡ ਕਿਹੜਾ ਆਪਣਾ ਜੀ? ਸਾਡਾ ਜੀ ਬੱਲੋਵਾਲ ਬੱਲੋਵਾਲ ਤੇ ਨਵਾਂ ਸ਼ਹਿਰ ਨਵਾਂ ਸ਼ਹਿਰ ਜ਼ਿਲ੍ਹਾ ਜਲੰਧਰ। ਨਵਾਂ ਸ਼ਹਿਰ ਪਹਿਲਾਂ ਜਲੰਧਰ ਸੀਗਾ, ਹੁਣ ਨਵਾਂ ਸ਼ਹਿਰ ਹੋ ਗਿਆ ਹਾਂਜੀ ਜੀ। ਹੁਣ ਨਵਾਂ ਸ਼ਹਿਰ ਹੈ। ਹਾਂਜੀ। ਆਪਣਾ ਆਂਟੀ ਤੁਸੀਂ ਦੱਸੋ ਆਪਣਾ ਪਿੰਡ ਕਿਹੜਾ? ਇਸਰਵਾਲ ਇਸਵਾਲ। ਹਾਂ, ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਜਲੰਧਰ। ਆਪਣਾ ਆਂਟੀ ਕਿਹੜਾ ਪਿੰਡ ਆ? ਸਾਡਾ ਜੀ ਪਰਖਾਲੀ। ਪਰਖਾਲੀ। ਇਹ ਕਿੱਥੇ ਪੈਂਦਾ? ਜ਼ਿਲ੍ਹਾ ਰੋਪੜ। ਜ਼ਿਲ੍ਹਾ ਰੋਪੜ। ਆਪਣਾ ਆਂਟੀ ਜੀ? ਰਾਮਗੜ੍ਹ ਭੁੱਲਰ। ਰਾਮਗੜ੍ਹ ਭੁੱਲਰ। ਇਹ ਕਿੱਥੇ ਪੈਂਦਾ? ਜਗਰਾਵਾਂ। ਜਗਰਾਉਂ। ਆਪਣਾ ਦਿੱਲੀ ਜੀ? ਹਾਂਜੀ, ਮੇਰਾ ਦਿੱਲੀ ਹੈ। ਆਂਟੀ ਜੀ ਹੁਣ ਦੱਸੋ ਤੁਸੀਂ ਜਦੋਂ ਪਾਕਿਸਤਾਨ ਦਾ ਰੌਲਾ ਪਿਆ ਉਦੋਂ ਤੁਹਾਡੀ ਉਮਰ ਕਿੰਨੀ ਸੀ? 6 ਸਾਲ। 6 ਸਾਲ। ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਆਪਣੇ ਪਾਕਿਸਤਾਨ ਬਣ ਗਿਆ? ਸਾਨੂੰ ਨਹੀਂ ਪਤਾ ਲੱਗਾ। ਅਸੀਂ ਅੰਬਾਂ ਦੇ ਦਿਨ ਸੀ। ਹਾਂਜੀ। ਅਸੀਂ ਆਪਣੇ ਨਾਨਕਿਆਂ, ਸਾਨੂੰ ਛੁੱਟੀਆਂ ਹੋ ਗਈਆਂ, ਅਸੀਂ ਆਪਣੇ ਨਾਨਕਿਆਂ ਦੇ ਅੰਬ ਚੁੱਪਣ ਆ ਗਏ। ਮੇਰੇ 'ਚ 2 ਭੈਣਾਂ ਭਰਾ, 2 ਭੈਣਾਂ 2 ਭਰਾ ਸੀ, ਚਾਰੇ। ਸਾਡੀ ਮਦਰ ਗੜਦੀ ਵਾਲੇ ਅੰਬ ਚੁੱਪਣ ਆ ਗਏ। ਅਜੇ ਆਏ ਸੀਗੇ ਤਾਂ ਜਦ ਨੂੰ ਪਿੱਛੋਂ ਫਿਰ ਸਾਡੇ ਦਾਦਾ ਜੀ, ਮੇਰੇ ਚਾਚੇ, ਮੇਰੀ ਦਾਦੀ, ਮੇਰੀ ਚਾਚੀਆਂ, ਉਹ ਸਭ ਪਿੱਛੇ ਸੀਗੇ। ਤੇ ਉਹ ਫਿਰ ਸੱਤ ਮਗਰੋਂ ਹਮਲਾ ਪੈ ਗਿਆ। ਅਸੀਂ ਮੁੜ ਨਹੀਂ ਜਾ ਸਕੇ। ਇਹ ਮੰਨ ਲਓ ਤੁਸੀਂ ਅੰਬ ਚੁੱਪਣ ਆਏ ਤੇ ਤੁਹਾਡੇ ਮਗਰੋਂ ਪਾਕਿਸਤਾਨ ਬਣ ਗਿਆ? ਪਾਕਿਸਤਾਨ ਬਣ ਗਿਆ। ਮੇਰੇ ਦਾਦੀਆਂ ਦਾਦੇ ਕੈਂਪਾਂ 'ਚ ਰੁੜ ਕੇ ਆਏ। ਮੇਰੇ ਦਾਦਾ ਜੀ ਹੈਜਾ ਹੋ ਗਿਆ। ਹਾਂਜੀ। ਹੈਜੇ ਨਾਲ ਮੇਰੇ ਦਾਦਾ ਜੀ ਦੀ ਡੈਥ ਹੋ ਗਈ। ਇੱਕ ਮੇਰੇ ਭੂਆ ਜੀ ਦਾ ਲੜਕਾ ਸੀ ਨੌਜਵਾਨ। ਹਾਂਜੀ। ਉਹ ਵੀ ਪੂਰਾ ਹੋਇਆ ਕੈਂਪ ਵਿੱਚ। ਮਤਲਬ ਉਹਨਾਂ ਨੂੰ ਛੋਲੇ ਖਾਣ ਨੂੰ ਦਿੰਦੇ ਸੀ। ਤਾਂ ਮੇਰੇ ਬਾਬਾ ਜੀ ਜਿਹੜੇ ਆ, ਉਹਨਾਂ ਦੀ ਰੋਟੀ ਅਸੀਂ ਇੱਦਾਂ ਪਕਾਈ ਦੀ ਸੀ, ਆਟੇ 'ਚ ਦੁੱਧ 'ਚ ਆਟਾ ਗੁੰਨ ਕੇ ਇੰਨਾ ਨਰਮ ਫੁਲਕਾ ਉਹ ਖਾਂਦੇ ਸੀ। ਤਾਂ ਉਹ ਕਿੱਦਾਂ ਛੋਲੇ ਚੱਬਦੇ? ਨਹੀਂ ਤਾਂ ਕੈਂਪ 'ਚ। ਤੁਹਾਡੀ ਗੱਲ ਸਹੀ ਆ ਵੀ ਆਪਣੇ ਜੋ ਪਰਿਵਾਰ ਵਿੱਚ ਸਹੂਲਤਾਂ ਹੁੰਦੀਆਂ ਉਹ ਆਪਣੇ ਕੈਂਪਾਂ 'ਚ ਨਹੀਂ ਮਿਲੀਆਂ। ਕੈਂਪ 'ਚ ਛੋਲੇ ਚੱਬਣ ਨੂੰ ਦਿੱਤੇ ਉਹਨਾਂ ਨੂੰ, ਉਹ ਚੱਬ ਨਹੀਂ ਸਕੇ, ਉਹਨਾਂ ਦੀ ਡੈਥ ਹੋ ਗਈ ਰਾਹ 'ਚ। ਅਸੀਂ ਦੇਖੇ ਨਹੀਂ। ਦੇਖੋ ਜੀ ਆਪਣੇ ਆਂਟੀ ਹੁਣ ਜਦੋਂ ਰੌਲਾ ਪਿਆ ਤੁਹਾਡੀ ਉਮਰ 6 ਸਾਲ ਦੀ ਸੀ, ਤੁਸੀਂ ਨਾਨਕੀ ਅੰਬ ਚੁੱਪਣ ਆਏ ਉੱਥੇ ਰਹਿ ਗਏ ਤੇ ਉੱਥੇ ਰਹਿ ਗਏ। ਬਸ। ਤੇ ਤੁਹਾਨੂੰ ਪਿੰਡ ਬਾਰੇ ਪੂਰਾ ਯਾਦ ਆ ਪਾਕਿਸਤਾਨ ਦਾ? ਨਾ ਬਿਲਕੁਲ। ਇੰਨਾ ਪਤਾ ਹੈ ਕਿ ਸਾਡਾ ਘਰ ਦੇ ਮੂਹਰੇ ਸਕੂਲ ਹੁੰਦਾ ਸੀ, ਬਾਹਰ ਨਹੀਂ ਬੈਠ ਕੇ ਜੋ ਮਾਸਟਰ ਰਹਿੰਦੇ ਸੀ। ਇੰਨਾ ਕੁ ਚੇਤਾ ਹੈ, ਇਹ ਤੋਂ ਵੱਧ ਨਹੀਂ। ਕੋਈ ਸਹੇਲੀਆਂ ਹੈ ਉੱਥੇ ਪਾਕਿਸਤਾਨ? ਨਾ ਕੋਈ ਵੀ। ਕਿਸੇ ਦਾ ਨਾਂ ਯਾਦ ਹੈ? ਨਾ ਬਿਲਕੁਲ ਨਹੀਂ। ਜੇ ਅੱਜ ਤੁਹਾਨੂੰ ਪਿੰਡ ਲੈ ਚਲੀਏ ਤੇ ਪਿੰਡ ਆਪਣਾ ਘਰ ਪਛਾਣ ਲਓਗੇ? ਉਹ ਹੋਣਾ ਹੀ ਨਹੀਂ ਉਹ ਘਰ ਤਾਂ ਇੱਥੇ। ਹਾਲੇ ਜਿੰਨੇ ਪਾਕਿਸਤਾਨ ਦੇ ਵਿੱਚ ਪੁਰਾਣੇ ਪਿੰਡ ਹੈਗੇ ਆ, ਜਿੰਨੇ ਵੀ ਘਰ ਹਾਲੇ ਉਸੇ ਤਰ੍ਹਾਂ ਹੀ ਆ। ਫਿਰ ਅਸੀਂ 11 ਸਾਲ ਆਪਣੇ ਨਾਨਕਿਆਂ ਦੇ ਰਹੇ। ਹਾਂਜੀ। ਗੜਦੀ ਵਾਲੇ ਮੈਂ 10ਵੀਂ ਕੀਤੀ, ਉੱਥੇ ਹੀ ਅਸੀਂ ਪੜ੍ਹੇ। ਮੇਰੇ ਵੱਡੇ ਭੈਣ ਤੇ ਵੱਡੇ ਭਰਾ ਦਾ ਵਿਆਹ ਵੀ ਉੱਥੇ ਨਾਨਕੀ ਹੋਇਆ। ਫਿਰ ਸਾਨੂੰ ਮਿਲ ਗਿਆ ਜਿੱਦਾਂ ਮੁਸਲਮਾਨਾਂ ਦਾ ਘਰ, ਮੇਰੇ ਪੇਕੀ ਸੰਦਰਾਂ ਸੋਢੀਆਂ, ਉੱਥੇ ਫਿਰ ਘਰ ਮਿਲ ਗਿਆ। ਫਿਰ ਅਸੀਂ ਉੱਥੇ ਆ ਗਏ। ਉਹ ਫਿਰ ਮੁਸਲਮਾਨਾਂ ਦਾ ਘਰ ਸੀਗਾ, ਉਹ ਸਾਨੂੰ ਅਲਾਟ ਹੋ ਗਿਆ। ਅੱਛਾ। ਅਸੀਂ ਫਿਰ ਉੱਥੇ ਆ ਕੇ ਰਹੇ। ਉੱਥੇ ਆ ਗਏ। ਤੇ ਫਿਰ ਆਪਣੇ ਗਿਆਨੀ ਕਦੋਂ ਕੀਤੀ? ਗਿਆਨੀ ਮੈਂ 59 'ਚ ਕੀਤੀ ਆ। 59 'ਚ ਹੀ 10ਵੀਂ ਕੀਤੀ।
ਅੱਛਾ ਜੀ 69 ਆਂਟੀ ਇਹ ਤਾਂ ਚਲੋ ਆਪਣੇ ਵੀ ਤੁਹਾਡੇ ਪਾਕਿਸਤਾਨ ਦੇ ਆਪਣੇ ਇੰਡੀਆ ਦੇ ਆਉਣ ਬਾਰੇ ਆਪਾਂ ਗੱਲਬਾਤ ਕੀਤੀ ਆ। ਜਿਹੜੀ ਤੁਹਾਡੀ ਕਲਮ ਆ ਤੁਸੀਂ ਜੋ ਲਿਖਦੇ ਆ ਹਾਂ ਹਾਂਜੀ ਨਫ਼ਰਤ ਦੇ ਅਗੇਂਸਟ ਸਾਰਾ ਕੁਛ ਹਾਂਜੀ ਲੋਕਾਂ ਦੇ ਪਿਆਰ ਮੁਹੱਬਤ ਦੀਆਂ ਗੱਲਾਂ ਉਹਦੇ ਬਾਰੇ ਤੁਹਾਡੇ ਜਵਾਨ ਤੋਂ ਅਸੀਂ ਕਵਿਤਾ ਸੁਣਨੀਆਂ ਆ। ਉਹ ਅੱਛਾ ਜੀ, ਅਸੀਂ ਪੰਜਾਬੀ ਲਾਈਵ ਟੀਮ ਨੇ ਫੈਸਲਾ ਕਰ ਲਿਆ ਵੀ ਤੁਹਾਡੀਆਂ ਕਵਿਤਾਵਾਂ ਨੂੰ ਅਸੀਂ ਬਹੁਤ ਪ੍ਰਮੋਟ ਕਰਨਾ। ਉਹ ਅੱਛਾ ਜੀ, ਧੰਨਵਾਦ ਬਹੁਤ ਬਹੁਤ। ਅੱਜ ਨਹੀਂ ਤੱਕ ਸਾਨੂੰ ਕਿਸੇ ਇੰਨੀਆਂ ਨੂੰ ਚੰਗੀਆਂ ਪੁੱਛਿਆ ਲੱਗੀਆਂ ਤੇ ਅੱਜ ਤੁਹਾਡੀਆਂ ਤੱਕ ਕਿਸੇ ਨੂੰ ਕਵਿਤਾਵਾਂ ਅਸੀਂ ਆਪਣੇ ਦੁਨੀਆ ਤੇ ਪਹੁੰਚਾਉਣਾ ਚਾਹੁੰਦੇ ਆ। ਮੈਂ ਕਿਹਾ ਮਸ਼ਹੂਰ ਤੁਹਾਡੀ ਇਜਾਜ਼ਤ ਹੋਵੇ ਤਾਂ ਬਿਲਕੁਲ ਅੱਜ ਨਹੀਂ ਹੁਣੇ ਹੁਣੇ ਹੀ। ਹੁਣੇ ਹੁਣ ਸ਼ੁਰੂ ਕਰਨਾ ਕੰਮ ਆਪਾਂ। ਧੀ ਨੂੰ ਨਫ਼ਰਤ ਕਰਦੇ ਆ। ਧੀ ਨਾ ਜੰਮੇ ਪੁੱਤ ਜੰਮੇ ਤੇ ਲੋਹੜੀ ਪਾਉਂਦੇ, ਧੀ ਜੰਮੇ ਤੇ ਸੋਗ ਮਨਾਉਂਦੇ। ਮੈਂ ਧੀ ਤੇਰੀ ਸੀ ਆ। ਧੀ ਗਊ ਵਾਂਗਰ ਜਿੱਧਰ ਤੋਰ ਦਈਏ, ਧੀ ਗਊ ਵਾਂਗਰ ਜਿੱਧਰ ਤੋਰ ਦਈਏ, ਇਹਦੇ ਮੁੱਖ ਤੇ ਕਦੇ ਨਹੀਂ ਸੀ ਹੁੰਦੀ। ਉਹ ਝਿੜਕੀਏ ਚੰਬੀਏ ਲੱਖ ਵਾਰੀ, ਧੀ ਨੂੰ ਝਿੜਕੀਏ ਚੰਬੀਏ ਲੱਖ ਵਾਰੀ, ਉਹ ਧੀ ਦੇ ਮੁੱਖ ਤੇ ਸਦਾ ਹੀ ਜੀ ਹੁੰਦੀ, ਧੀ ਦੇ ਮੁੱਖ ਤੇ ਸਦਾ ਹੀ ਜੀ ਹੁੰਦੀ। ਕੁੜੀ ਸਬਰ ਵਾਲੀ ਜਿਹੜੀ ਧੀ ਪੀ ਲੈਂਦੀ, ਕੁੜੀ ਸਬਰ ਵਾਲੀ ਜਿਹੜੀ ਧੀ ਪੀ ਲੈਂਦੀ, ਉਹ ਹੋਰ ਨਹੀਂ ਕਿਸੇ ਤੋਂ ਪੀ ਹੁੰਦੀ। ਉਹ ਲੱਖ ਰੌਣਕਾਂ ਵਿਹੜੇ ਦੇ ਵਿੱਚ ਵਸਣ, ਲੱਖ ਰੌਣਕਾਂ ਵਿਹੜੇ ਦੇ ਵਿੱਚ ਵਸਣ, ਐ ਪਰ ਘਰ ਦੀ ਰੌਣਕ ਧੀ ਹੁੰਦੀ, ਐ ਪਰ ਘਰ ਦੀ ਰੌਣਕ ਧੀ ਹੁੰਦੀ, ਐ ਪਰ ਘਰ ਦੀ ਰੌਣਕ ਧੀ ਹੁੰਦੀ। ਅਸੀਂ ਸਾਰੀਆਂ ਧੀਆਂ, ਆ ਵੀ ਧੀ, ਆ ਵੀ ਧੀ, ਆ ਵੀ ਧੀ, ਆ ਵੀ ਧੀ। ਜੰਮਦੀ ਹਰ ਔਰਤ ਧੀ ਆ। ਸਭ ਤੋਂ ਪਹਿਲਾ ਰਿਸ਼ਤਾ ਧੀ ਆ। ਹਰ ਔਰਤ ਜੰਮਦੀ ਧੀ ਆ। ਹਰ ਔਰਤ ਜੰਮਣ ਵਾਲੀ ਪਹਿਲਾਂ ਧੀ ਦੇ ਰਿਸ਼ਤੇ ਨਾਲ ਆਉਂਦੀ ਆ। ਮੇਰੀ ਕਵਿਤਾ ਦਾ ਸਿਰਲੇਖ ਅੱਜ ਦਾ ਨੌਜਵਾਨ ਨੂੰ ਹਦਾਇਤ। ਉੱਠ ਪੰਜਾਬੀ ਸ਼ੇਰਾ ਵਕਤ ਗਵਾਵੀਂ ਨਾ, ਬੇਲਾ ਤੇਰੇ ਜਾਗਣ ਦਾ ਸੌਂ ਜਾਵੀਂ ਨਾ। ਉੱਠ ਪੰਜਾਬੀ ਸ਼ੇਰਾ ਵਕਤ ਗਵਾਵੀਂ ਨਾ, ਬੇਲਾ ਤੇਰੇ ਜਾਗਣ ਦਾ ਸੌਂ ਜਾਵੀਂ ਨਾ। ਉਹ ਤੈਨੂੰ ਨਹੀਂ ਪਰਵਾਹ ਤੇਰੀ ਜ਼ਿੰਦਗਾਨੀ ਦੀ, ਦੁਨੀਆ ਲੁੱਟਦੀ ਮੌਜ ਤੇਰੀ ਨਾਦਾਨੀ ਦੀ। ਤੈਨੂੰ ਨਹੀਂ ਪਰਵਾਹ ਤੇਰੀ ਜ਼ਿੰਦਗਾਨੀ ਦੀ, ਦੁਨੀਆ ਲੁੱਟਦੀ ਮੌਜ ਤੇਰੀ ਨਾਦਾਨੀ ਦੀ। ਛੱਡ ਗਫਲਤ ਨੂੰ ਵੀਰਾ ਨਾ ਗਦਾਰ ਬਣੀ, ਛੱਡ ਗਫਲਤ ਨੂੰ ਨੌਜਵਾਨਾਂ ਨਾ ਗਦਾਰ ਬਣੀ। ਬੇਲਾ ਹੈ ਚਤਰਾਈਆਂ ਦਾ ਹੁਸ਼ਿਆਰ ਬਣੀ, ਬੇਲਾ ਹੈ ਚਤਰਾਈਆਂ ਦਾ ਹੁਸ਼ਿਆਰ ਬਣੀ। ਉਹ ਕਈ ਤਾਂ ਖਾਂਦੇ ਖੰਡ ਖੀਰ ਕਈ ਸ਼ਾਹ ਹੋ ਗਏ, ਕਈ ਤਾਂ ਖਾਂਦੇ ਖੰਡ ਖੀਰ ਕਈ ਸ਼ਾਹ ਹੋ ਗਏ। ਉਹ ਸਿੰਘਾ ਤੇਰੀ ਕੌਮ ਦੇ ਕਈ ਰਾਹ ਹੋ ਗਏ, ਸਿੰਘਾ ਤੇਰੀ ਕੌਮ ਦੇ ਕਈ ਰਾਹ ਹੋ ਗਏ। ਆ ਜਾਓ ਸਾਰੇ ਰਲ ਮਿਲ ਪਿਆਰ ਵਧਾ ਲਈਏ, ਆ ਜਾਓ ਸਾਰੇ ਰਲ ਮਿਲ ਪਿਆਰ ਵਧਾ ਲਈਏ। ਉਹ ਨਸ਼ੇ 'ਚ ਡੁੱਬਦੇ ਪੰਜਾਬ ਨੂੰ ਬਚਾ ਲਈਏ, ਨਸ਼ੇ 'ਚ ਡੁੱਬਦੇ ਪੰਜਾਬ ਨੂੰ ਬਚਾ ਲਈਏ। ਰਿਸ਼ਤੇ ਸਭ ਪਵਿੱਤਰ ਹੈ। ਮੈਂ ਰਿਸ਼ਤਿਆਂ ਬਾਰੇ ਗੱਲ ਕਰਾਂਗੀ। ਸਭ ਤੋਂ ਪਵਿੱਤਰ ਰਿਸ਼ਤਾ ਰੱਬ ਤੋਂ ਦੂਜਾ ਥਾਂ ਮਾਂ, ਮਾਂ ਦਾ ਦਰਜਾ ਰੱਬ ਤੋਂ ਦੂਜਾ ਦਰਜਾ ਆ। ਇਸ ਕਰਕੇ ਮੈਂ ਮਾਂ 'ਤੇ ਕਵਿਤਾ ਲਿਖੀ ਆ। ਸਦਾ ਆਪਣੀ ਮਾਂ ਹੀ ਮਾਂ ਹੁੰਦੀ, ਸਦਾ ਆਪਣੀ ਮਾਂ ਹੀ ਮਾਂ ਹੁੰਦੀ। ਉਹ ਬੇਸ਼ੱਕ ਆਖ ਲਓ ਕਿਸੇ ਦੀ ਮਾਂ ਨੂੰ ਮਾਂ ਭਾਵੇਂ, ਉਹ ਨਿੱਗੀ ਆਪਣੀ ਮਾਂ ਦੀ ਗੋਦ ਹੁੰਦੀ, ਨਿੱਗੀ ਆਪਣੀ ਮਾਂ ਦੀ ਗੋਦ ਹੁੰਦੀ। ਉਹ ਲੈ ਲਓ ਓਪਰੀ ਗੋਦ ਵਿੱਚ ਥਾਂ ਭਾਵੇਂ, ਠੰਡੀ ਆਪਣੀ ਮਾਂ ਦੀ ਛਾਂ ਹੁੰਦੀ, ਠੰਡੀ ਆਪਣੀ ਮਾਂ ਦੀ ਛਾਂ ਹੁੰਦੀ। ਉਹ ਗੂੜੇ ਰੁੱਖਾਂ ਦੀ ਮਾਣ ਲਓ ਛਾਂ ਪਾਵੇਂ, ਗੂੜੇ ਰੁੱਖਾਂ ਦੀ ਮਾਣ ਲਓ ਛਾਂ ਪਾਵੇਂ। ਆਪਣੀਆਂ ਬੀਬੀਆਂ ਭੈਣਾਂ ਦਾ ਧੰਨਵਾਦ ਵੀ ਕਰਨਾ ਆ ਵੀ ਇਹਨਾਂ ਤੋਂ ਪੁੱਛਣਾ ਤੁਸੀਂ ਪਾਰਕ ਵਿੱਚ ਆਣ ਕੇ ਸ਼ਾਮ ਨੂੰ ਸਵੇਰ ਨੂੰ 2 ਟਾਈਮ ਇਕੱਠੀਆਂ ਹੁੰਦੀਆਂ ਵੀ ਕਿਹੜੀਆਂ ਗੱਲਾਂ ਕਰਦੀਆਂ ਆ, ਵੀ ਤੁਹਾਡੇ ਮਨ ਨੂੰ ਕਿਹੋ ਜਿਹੀ ਸ਼ਾਂਤੀ ਆਉਂਦੀ ਆ ਪਰਿਵਾਰ ਤੋਂ ਘਰੋਂ ਇੱਕ ਵਾਰੀ ਸਵੇਰੇ ਤੇ ਸ਼ਾਮ ਨੂੰ ਬਾਹਰ ਨਿਕਲ ਕੇ। ਤੇ ਆਂਟੀ ਤੁਸੀਂ ਇੱਥੇ ਪਾਰਕ 'ਚ ਆ ਜਾਂਦੀਆਂ ਆ ਹਾਂਜੀ ਤੇ ਕਿਹੜੀਆਂ ਗੱਲਾਂ ਕਰਦੀਆਂ ਹੁੰਦੀਆਂ? ਗੱਲਾਂ ਤਾਂ ਜੀ ਕੋਈ ਨਹੀਂ ਕਰਦੀਆਂ, ਬੱਚਿਆਂ ਨੂੰ ਖਿਲਾ ਲੈਂਦੀਆਂ ਆ, ਬੱਚੇ ਖੁਸ਼ ਰਹਿੰਦੇ ਆ। ਹਾਂਜੀ ਇੱਕ ਦੂਜੀ ਨਾਲ ਗੱਲਾਂ ਬਾਤਾਂ ਕਰ ਲੈਂਦੀਆਂ, ਮਿਲ ਲਈਦਾ ਆ ਰੋਜ਼, ਹਾਂਜੀ ਖੁਸ਼ ਰਹੀਦਾ, ਮਨ ਖੁਸ਼ ਹੋ ਜਾਂਦਾ ਆ। ਆਂਟੀ ਤੁਸੀਂ ਦੱਸੋ ਵੀ ਤੁਸੀਂ ਇੱਥੇ ਪਾਰਕ ਵਿੱਚ ਆਉਂਦੇ ਆ ਵੀ ਆਪਣੇ 2 ਟਾਈਮ ਆਪਣੀਆਂ ਸਹੇਲੀਆਂ ਨੂੰ ਮਿਲਦੇ ਆ ਵੀ ਕਿਹੜੀਆਂ ਗੱਲਾਂ ਬਾਤਾਂ ਕਰਦੇ ਆ?
ਬਸ ਕੁਛ ਨਹੀਂ ਕਹੀਦਾ, ਇੱਕ ਦੂਜੇ ਨਾਲ ਰਾਜੀ ਖੁਸ਼ੀ ਪੁੱਛ ਲਈਦੀ ਆ। ਹੁਣ ਤਾਂ ਪਾਰਕ ਵਿੱਚ ਬਹਿ ਕੇ ਗੁਰੂਆਂ ਦੀਆਂ ਗੱਲਾਂ ਕਰ ਲਈਦੀਆਂ ਆ, ਮਹਾਰਾਜ ਦੀਆਂ ਬਾਣੀ ਦੀਆਂ ਗੱਲਾਂ ਕਰ ਲੈਂਦੀਆਂ, ਇੱਕ ਦੂਜੇ ਭੈਣ ਦੇ ਨਾਲ ਦੁੱਖ ਸੁੱਖ ਵੰਡਾ ਲਈਦਾ ਆ, ਤੇ ਇਹਦੇ 'ਚ ਮਨ ਖੁਸ਼ ਹੋ ਜਾਂਦਾ ਆ। ਬੜੀ ਚੰਗੀ ਗੱਲ ਹੈ। ਤੁਸੀਂ ਭੈਣ ਜੀ ਦੱਸੋ, ਤੁਸੀਂ ਪਾਰਕ 'ਚ ਹੋਣੀ ਆਪਣੀਆਂ ਭੈਣਾਂ ਬੀਬੀਆਂ ਨਾਲ ਮਿਲ ਕੇ ਕੀ ਗੱਲਾਂ ਕਰਦੇ ਆ? ਬਸ ਕੁਛ ਨਹੀਂ ਗੱਲਾਂ, ਉਦਾਂ ਹੀ ਬਸ ਮਨ ਦੀਆਂ ਗੱਲਾਂ ਕਰ ਲਈਦੀਆਂ ਇੱਕ ਦੂਸਰੇ ਨਾਲ, ਬਸ ਬਾਤ ਕਰ ਲਈਦੀ ਆ ਤੇ ਪਿੰਡਾਂ ਦੀਆਂ ਗੱਲਾਂ ਕਰ ਲਈਦੀਆਂ, ਪੁਰਾਣੀਆਂ ਯਾਦਾਂ ਯਾਦ ਕਰ ਲਈਦੀਆਂ ਹਾਂਜੀ। ਵੀ ਇੰਡੀਆ ਹੁੰਦਾ ਸੀ, ਇੰਡੀਆ ਵਾ, ਅਮਰੀਕਾ 'ਚ ਆ ਵਾ, ਇੱਥੇ ਆ ਕੁਛ ਹੁੰਦਾ ਵਾ, ਹੈ ਨਾ। ਬਸ ਇਹੀ ਕੁਛ ਆ ਕੇ ਕਰ ਲੈਂਦੀਆਂ, ਹੋਰ ਤਾਂ ਚੁਗਲੀਆਂ ਤਾਂ ਕਿਹਦੀਆਂ ਕਰਨੀਆਂ ਵਾ। ਹਾਂਜੀ, ਉਹ ਤਾਂ ਨਹੀਂ ਹੈਗੀਆਂ ਚੁਗਲੀਆਂ ਚਾਗਲੀਆਂ ਦੀ ਗੱਲ ਨਹੀਂ, ਜਾਂਦੀ ਇੰਡੀਆ ਦੀਆਂ ਹੀ ਬਾਤ ਗਾਲਾਂ ਯਾਦ ਕਰ ਲਈਦੀਆਂ। ਆਂਟੀ ਹੁਣ ਤੁਸੀਂ ਦੱਸੋ ਵੀ ਪਾਰਕ ਵਿੱਚ ਆਉਂਦੀਆਂ ਇੱਥੇ ਆਣ ਕੇ ਬੀਬੀਆਂ ਨੂੰ ਗੱਲਾਂ ਸੁਣਾਉਣੀਆਂ ਤੁਸੀਂ? ਮੈਂ ਵੀ ਗੱਲਾਂ ਸੁਣਾਉਂਦੀਆਂ, ਇਹਨਾਂ ਦੀਆਂ ਵੀ ਸੁਣਦੀਆਂ। ਕਦੀ ਕਦੀ ਆਪਣੇ ਪ੍ਰਾਹੁਣਿਆਂ ਤੇ ਟੌਪਿਕ ਲਾ ਲਈਦਾ ਆ, ਕਦੀ ਕਦੀ ਆਪਣੇ ਰਿੰਨਣ ਪਕਾਉਣ ਤੇ ਟੌਪਿਕ ਲਾ ਲਈਦਾ ਆ, ਕਦੀ ਕਦੀ ਕੱਪੜੇ ਦੇਖ ਕੇ ਚੱਲ ਜੀਦਾ, ਤੂੰ ਕਿਹੜਾ ਪਾਇਆ, ਕਿੱਥੋਂ ਲਿਆ, ਮੈਂ ਲਿਆ, ਆਹ ਕਰਕੇ ਚੱਲ ਜਾਈਦਾ, ਇੰਨਾ ਕੁ ਕਰੀਦਾ। ਬੀਬੀਆਂ ਦਾ ਕਹਿਣਾ ਵੀ ਆਪਣੇ ਘਰ ਵਾਲੇ ਨੂੰ ਘਰ ਤੋਂ ਕੀ ਬਖਸ਼ਣਾ, ਬਾਹਰ ਅਗਲੇ ਪਾਰਕ ਵਿੱਚ ਵੀ ਨਹੀਂ ਬਖਸ਼ਦੀਆਂ। ਤੇ ਇੰਨੀ ਗੱਲ ਦੀ ਤਾਂ ਮਤਲਬ ਵੀ ਹਰ ਘਰ ਵਿੱਚ ਪਤਾ ਆ। ਤੇ ਬੀਬੀਆਂ ਹਾਂਜੀ ਬੇਟਾ, ਤੇ ਆਪਣੇ ਘਰ ਆਏ ਨੂੰ ਵਿਚਾਰੇ ਨੂੰ ਆਪਣੇ ਪਾਰਕ ਵਿੱਚ ਜਾ ਕੇ ਬਖਸ਼ੀਦਾ ਨਹੀਂ। ਚਲੋ ਬੀਬੀਆਂ ਗੁਰੂ ਮਹਾਰਾਜ ਇਹਨਾਂ ਦੀ ਮਿਹਰ ਕਰੇ। ਹਾਂਜੀ। ਤੇ ਇੱਕ ਹੁਣ ਬੀਬੀਆਂ ਨੇ ਸਾਨੂੰ ਟਾਈਮ ਦਿੱਤਾ, ਪੰਜਾਬੀ ਲਾਈਵ ਟੀਮ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ। ਤੇ ਫੇਕ ਦੇ ਮੌਕਾ ਮਿਲਿਆ, ਬੀਬੀਆਂ ਨਾਲ ਬੈਠ ਕੇ ਗੱਲਬਾਤ ਕਰਾਂਗੇ ਤੇ ਇਹਨਾਂ ਨੂੰ ਮਿਲਦੇ ਰਵਾਂਗੇ। ਆਓ ਤੁਹਾਡਾ ਬਹੁਤ ਬਹੁਤ ਧੰਨਵਾਦ ਭੈਣ ਜੀ।